ਸਾਡੀ ਬੋਲੀ ਪੰਜਾਬੀ, ਸਾਡੀ ਬੋਲੀ ਪੰਜਾਬੀ, ਕਬੱਡੀ ਲਿਖਣੀ ਪੰਜਾਬੀ, ਕਬੱਡੀ ਲਿਖਣੀ ਪੰਜਾਬੀ, ਪੰਜਾਬ ਦੀ ਬੋਲੀ ਪੰਜਾਬੀ, ਪੰਜਾਬ ਦੀ ਬੋਲੀ। ਲਾਹੌਰ ਵਿੱਚ ਪੰਜਾਬੀ ਬੋਲੀ ਦੇ ਹੱਕਾਂ ਲਈ ਭਰਵੀਂ ਰੈਲੀ ਕੱਢੀ ਗਈ। ਤੁਸੀਂ ਵੀ ਬੋਲੋ ਪੰਜਾਬੀ, ਤੁਸੀਂ ਵੀ ਬੋਲੋ ਪੰਜਾਬੀ, ਤੁਸੀਂ ਵੀ ਬੋਲੋ। ਰੈਲੀ ਵਿੱਚ ਪੰਜਾਬੀ ਆਗੂਆਂ, ਸਮਾਜ ਸੇਵਕਾਂ, ਮਜ਼ਦੂਰਾਂ, ਜ਼ਨਾਨੀਆਂ ਤੇ ਭਰਿਆੜਾਂ ਦੀ ਵੱਡੀ ਤਾਦਾਦ ਨੇ ਰਲਤ ਕੀਤੀ। ਰੈਲੀ ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ ਸ਼ੁਰੂ ਹੋਈ ਤੇ ਐਵਾਨੇ ਇਕਬਾਲ ਅੱਪੜ ਕੇ ਜਲਸੇ ਦਾ ਰੂਪ ਧਾਰ ਗਈ। ਖਲਲ ਦੀ ਬੋਲੀ, ਖਲਲ ਦੀ ਬੋਲੀ, ਖਲਲ ਦੀ ਬੋਲੀ। ਰੈਲੀ ਨਾਲ ਖਿਤਾਬ ਕਰਨ ਵਾਲਿਆਂ ਬਦਜ਼ੁਬਾਨ ਫਿਆਜ਼ ਚੌਹਾਨ ਦੀ ਨਿੰਦਿਆ ਕੀਤੀ ਤੇ ਆਖਿਆ ਕਿ ਮੀਡੀਆ ਪਾਲਿਸੀ 2020 ਨੇ ਪੰਜਾਬੀ ਅਖਬਾਰਾਂ ਤੇ ਰਸਾਲਿਆਂ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਹੈ। ਇਹ ਵੀ ਆਖਿਆ ਗਿਆ ਕਿ ਪੰਜਾਬੀ ਨੂੰ ਸਕੂਲਾਂ ਕਾਲਜਾਂ ਵਿੱਚ ਲਾਜ਼ਮੀ ਮਜ਼ਮੂਨ ਦੇ ਤੌਰ ਉੱਤੇ ਪੜ੍ਹਾਇਆ ਜਾਏ। ਅੱਜ ਦੀ ਰੈਲੀ ਹੁਕਮਰਾਨਾਂ ਨੂੰ ਇਹ ਪੈਗਾਮ ਦਿੰਦੀ ਹੈ ਕਿ ਫਿਆਜ਼ ਚੌਹਾਨ ਜਿਹੇ ਕੁੱਤਿਆਂ ਨੂੰ ਭੌਂਕਣ ਤੋਂ ਬਾਜ਼ ਕਰਨ। ਅੱਜ ਦੀ ਰੈਲੀ ਇਹ ਪੈਗਾਮ ਦਿੰਦੀ ਹੈ ਕਿ ਕੋਈ ਹਕੂਮਤੀ ਅਹੁਦੇਦਾਰ, ਕੋਈ ਹਕੂਮਤੀ ਅਹਿਲਕਾਰ, ਕੋਈ ਵਜ਼ੀਰ ਪੰਜਾਬੀ ਜ਼ਬਾਨ ਦੇ ਬਾਰੇ ਬਦਜ਼ਬਾਨੀ ਕਰਨ ਤੋਂ ਬਾਜ਼ ਰਵੇ। ਅੱਜ ਦੀ ਰੈਲੀ ਇਹ ਪੈਗਾਮ ਦਿੰਦੀ ਹੈ ਕਿ ਪੰਜਾਬੀ ਜ਼ਬਾਨ ਨੂੰ ਜ਼ਰੀਆ ਤਾਲੀਮ ਬਣਾਇਆ ਜਾਏ। ਅੱਜ ਦੀ ਰੈਲੀ ਇਹ ਪੈਗਾਮ ਦਿੰਦੀ ਹੈ ਕਿ ਪੰਜਾਬੀ ਜ਼ਬਾਨ ਨੂੰ ਉਹਦਾ ਹੱਕ ਦਵਾਇਆ ਜਾਏ। ਕਿ ਜਦੋਂ ਯੂਨੈਸਕੋ ਮੰਨਦਾ ਹੈ, ਸੁਪਰੀਮ ਕੋਰਟ ਮੰਨਦੀ ਹੈ, ਹਾਈ ਕੋਰਟ ਮੰਨਦੀ ਹੈ, ਅਵਾਮੀ ਅਦਾਲਤ ਮੰਨਦੀ ਹੈ, ਤਾਂ ਤੁਸੀਂ ਕਿਉਂ ਨਹੀਂ ਮੰਨਦੇ? ਕੌਣ ਹੁੰਦੇ ਜਿਹੜਾ ਤੁਸੀਂ ਨਹੀਂ ਇਸ ਗੱਲ ਨੂੰ ਮੰਨੋਗੇ? ਇਹ ਗੱਲ ਅੱਜ ਨਹੀਂ ਤੇ ਕੱਲ ਹਰ ਸੂਰਤ ਮੰਨੀ ਜਾਏਗੀ। ਔਰ ਪੰਜਾਬੀ ਆਪਣੇ ਹੱਕ ਤੋਂ ਪਿੱਛੇ ਨਹੀਂ ਹਟਣਗੇ। ਪੰਜਾਬੀ ਨਹੀਂ ਚਾਹੁੰਦੇ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਅਨਪੜ੍ਹ ਬਣਨ, ਜਾਹਿਲ ਬਣਨ। ਪੰਜਾਬੀ ਆਪਣੀ ਜ਼ਬਾਨ ਦੇ ਨਾਲ ਜੁੜ ਕੇ ਪੰਜਾਬ ਦੀ ਅਨਪੜ੍ਹਤਾ ਮੁਕਾਉਣਗੇ। ਪੰਜਾਬੀਆਂ ਦੀ ਇਸ ਭਰਵੀਂ ਰੈਲੀ ਨੇ ਤਬਦੀਲੀ ਸਰਕਾਰ ਨੂੰ ਆਖਿਆ ਕਿ ਜੇ ਉਹਨੇ ਪੰਜਾਬ ਦੁਸ਼ਮਣੀ ਦਾ ਰਵੱਈਆ ਨਾ ਛੱਡਿਆ ਤੇ ਫਿਰ ਪੰਜਾਬੀ ਉਹਨੂੰ ਆਪੇ ਸਿੱਧਿਆਂ ਕਰ ਲੈਣਗੇ। ਅੱਜ ਅਸੀਂ ਆਪਣੀ ਜ਼ੁਬਾਨ ਵਾਸਤੇ ਔਰ ਖੁਸੂਸਨ ਉਸ ਕਮੀਨੇ ਸ਼ਖਸ ਨੂੰ ਜਵਾਬ ਦੇਣ ਵਾਸਤੇ ਕਿ ਤੂੰ ਜਿਹੜੀ ਪੰਜਾਬੀ ਜ਼ਬਾਨ ਦੀ ਨਿੰਦਿਆ ਕੀਤੀ ਹੈ, ਤੂੰ ਇੱਕ ਵਾਰੀ ਨਿੰਦਿਆ ਕੀਤੀ ਹੈ, ਅਸੀਂ ਤੈਨੂੰ 1 ਕਰੋੜ ਵਾਲਾ ਤੇਰੀ ਨਿੰਦਿਆ ਕਰਾਂਗੇ। ਇਸ ਧਰਤੀ ਦਾ ਨਮਕ ਖਾ ਕੇ, ਇਸ ਧਰਤੀ ਦੇ ਅੰਦਰ ਜੰਮ ਪਲ ਕੇ ਇੱਕ ਐਸਾ ਬੇਫੈਜ਼ ਪੁੱਤਰ ਉੱਠਦਾ ਹੈ ਜਿਹਦਾ ਨਾਂ ਗਲਤੀ ਦੇ ਨਾਲ ਫਿਆਜ਼ ਹੈ, ਉਹਨੂੰ ਅਸੀਂ ਕੰਡੈਮ ਕਰਨੇ ਆ ਕਿ ਉਹ ਪੰਜਾਬੀ ਨੂੰ ਜੁੱਤੀ ਦੀ ਨੋਕ ਤੇ ਰੱਖਦਾ ਹੈ। ਇੱਦਾਂ ਦੇ ਮਿਨਿਸਟਰਾਂ ਨੂੰ, ਇੱਦਾਂ ਦੇ ਲੀਡਰਾਂ ਨੂੰ ਪੰਜਾਬੀ ਕੌਮ ਦੇ ਸਾਰੇ ਅਣਖੇ, ਸੁਣੱਕੇ ਔਰ ਸੁਚੱਜੇ ਪੁੱਤਰ ਆਪਣੇ ਕੁੱਤਿਆਂ ਦੀ ਜੋਤੀ ਦੀ ਨੋਕ ਤੇ ਰੱਖਦੇ ਨੇ। ਇੱਕ ਮਿਨਿਸਟਰ ਕਿਸ ਤਰ੍ਹਾਂ ਕਹਿ ਸਕਦਾ ਕਿ ਉਹ ਪੰਜਾਬੀ ਨੂੰ ਨੋਕ ਤੇ ਰੱਖਦਾ? ਮੇਰੀ ਜ਼ਬਾਨ ਵੀ ਨਹੀਂ ਇਜਾਜ਼ਤ ਦਿੰਦੀ ਕਿ ਮੈਂ ਗੱਲ ਕਵਾਂ। ਤੇ ਜਿਸ ਚੀਜ਼ ਨਾਲ ਇਨਸਾਨਾਂ ਦੀਆਂ ਅਹਿਸਾਸਾਤ ਤੇ ਜਜ਼ਬਾਤ ਜੁੜੇ ਹੁੰਦੇ ਨੇ, ਉਹਨਾਂ ਦੇ ਬਾਰੇ 'ਚ ਕੋਈ ਇੱਕ ਜ਼ਿੰਮੇਦਾਰ ਸ਼ਖਸ, ਕਿਉਂਕਿ ਜਿਹੜੇ ਸਾਡੇ ਵਜ਼ੀਰ ਨੇ, ਬੇਸ਼ੱਕ ਉਹ ਪ੍ਰੋਵਿੰਸ਼ੀਅਲ ਨੇ ਜਾਂ ਕੁਝ ਨੇ, ਅਸੀਂ ਤੇ ਇਸ ਸਿਸਟਮ ਨੂੰ ਦੇਖਦੇ ਹਾਂ ਤੇ ਜਿਹੜੇ ਸਿਸਟਮ 'ਚ ਅਸੀਂ ਰਹਿੰਦੇ ਪਏ ਹਾਂ ਉੱਥੇ ਤੇ ਇੱਕ ਜ਼ਰਾ ਜਿੰਨੀ ਗਲਤ ਗੱਲ ਹੋਏ ਤੇ ਅਗਲੇ ਪਾਰਲੀਮੈਂਟ 'ਚ ਲਾ ਕੇ ਬਾਹਰ ਕਰਦੇ ਨੇ। ਦੁੱਖ ਦੀ ਗੱਲ ਹੈ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਐਨੇ ਰਾਸ਼ਟਰ ਵਿੱਚ ਪੰਜਾਬ ਦੇ ਲੋਕ ਅੱਜ ਅਗਰ ਇਕੱਠੇ ਹੋਏ ਨੇ ਤੇ ਉਹ ਆਪਣੀ ਜ਼ੁਬਾਨ ਦਾ ਹੱਕ ਲੈਣ ਲਈ ਇਕੱਠੇ ਹੋਏ ਨੇ। ਪਹਿਲੀ ਜਮਾਤ ਤੋਂ ਪੰਜਾਬੀ ਨੂੰ ਲਾਜ਼ਮੀ ਬਣਾਉਣ ਲਈ ਇਕੱਠੇ ਹੋਏ ਨੇ। ਜਿਵੇਂ ਕਿ ਸਾਰਿਆਂ ਸੂਬਾਂ ਦੇ ਵਿੱਚ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਹੈ ਉਹ ਮਾਦਰੀ ਜ਼ੁਬਾਨ 'ਚ ਦਿੱਤੀ ਜਾਂਦੀ ਹੈ ਤੇ ਪੰਜਾਬ ਵਾਸੀ ਵੀ ਇਹ ਚਾਹੁੰਦੇ ਨੇ ਕਿ ਉਹਨਾਂ ਦੀ ਜ਼ੁਬਾਨ ਦੇ ਵਿੱਚ ਪ੍ਰਾਇਮਰੀ ਤਾਲੀਮ ਘੱਟੋ ਘੱਟ ਦਿੱਤੀ ਜਾਵੇ। ਰੈਲੀ ਦੇ ਅਖੀਰ ਉਤੇ ਪੰਜਾਬ ਦੁਸ਼ਮਣਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ 5 ਦਰਿਆਵਾਂ ਦੀ ਧਰਤੀ ਲਈ ਹਰ ਹੱਦ ਤੀਕਰ ਜਾਣ ਦਾ ਐਲਾਨ ਕੀਤਾ ਗਿਆ। ਕੈਮਰਾਮੈਨ ਅਸਗਰ ਅਲੀ ਚਿਸ਼ਤੀ ਦੇ ਨਾਲ ਰਿਜ਼ਵਾਨ ਅਸਗਰ ਬੱਟ, ਭੁਲੇਖਾ TV, ਲਾਹੌਰ।